ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਵੱਲੋਂ ਛਾਪੇ ਇੱਕ ਆਰਟੀਕਲ ਰਾਹੀਂ ਇਹ ਸਾਹਮਣੇ ਆਇਆ ਕਿ ਕਿਵੇਂ ਅਮਰੀਕਾ ਵਿੱਚ ਖਾਲਿਸਤਾਨੀ ਆਗੂਆਂ ਨੂੰ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਉਣ ਦੀ ਅਮਰੀਕੀ ਖੁਫੀਆ ਏਜੰਸੀ FBI ਨੇ ਅਗਾਊਂ ਜਾਣਕਾਰੀ ਦਿੱਤੀ, ਜਿਸ ਵਿੱਚ ਸਾਡਾ ਨਾਮ ਹੀ ਸ਼ਾਮਲ ਸੀ। ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਜਿਹੜੇ ਵਿਊਅਰ ਦੀਆਂ ਜਿਹੜੀਆਂ ਲਿਖਤਾਂ ਰਾਹੀਂ ਸਾਡੇ ਉਹਨਾਂ ਨੇ ਸਾਡੇ ਲਈ ਅਰਦਾਸ ਤੇ ਦੁਆ ਵੀ ਕੀਤੀ ਹੈ ਤੇ ਫਿਕਰ ਦਾ ਇਜ਼ਹਾਰ ਵੀ ਕੀਤਾ। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਜਿਹੜੇ ਲਾਈਵ ਨੇ ਉਹ ਵੀ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਬੇਸ਼ੱਕ 3 ਮਹੀਨੇ ਬਿਲਕੁਲ ਖਾਮੋਸ਼ੀ ਰੱਖੀ। ਅੱਛਾ। ਕਿਉਂਕਿ ਸਾਡੇ ਮਨ 'ਚ ਇਹ ਵੀ ਸੀ ਕਿ ਇੱਕ ਖਾਮਖਾਹ ਦਾ ਡਰ ਦਾ ਫੈਕਟਰ ਵੀ ਲੋਕਾਂ 'ਚ ਜਾਂਦਾ ਹੈ। ਲੇਕਿਨ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸਿੱਧਾ ਇੰਡੀਅਨ ਸਟੇਟ ਨੂੰ ਦੋਸ਼ੀ ਦੱਸਿਆ ਤੇ ਫਿਰ ਇਹ ਸਟੋਰੀ ਜਿਹੜੇ ਹੋਰ ਵੀ ਸਿੱਖ ਐਕਟਿਵਿਸਟ ਜਿਨ੍ਹਾਂ ਨੂੰ ਇੱਥੋਂ ਦੀ ਏਜੰਸੀ ਖੁਫੀਆ ਏਜੰਸੀ FBI ਨੇ ਵਾਰਨ ਕੀਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਤਰੇ 'ਚ ਹੈ ਔਰ ਸੇਫਟੀ ਦੇ ਲਈ ਉਹਨਾਂ ਨੇ ਹਦਾਇਤਾਂ ਕੀਤੀਆਂ ਸੀ। ਉਹਨਾਂ ਦੀ ਸਟੋਰੀ ਜਦੋਂ ਛਪੀ ਤਾਂ ਫਿਰ ਜ਼ਾਹਰ ਹੈ ਕਿ ਮੀਡੀਆ ਦੀ ਦਿਲਚਸਪੀ ਹੋਈ ਔਰ ਪਿਛਲੇ ਕੱਲ੍ਹ ਦਾ ਗਾਰਡੀਅਨ UK ਦੀ ਬਿਊਰੋ ਚੀਫ ਜਿਹੜੀ DC 'ਚ ਹੈ ਉਹਨੇ ਜਿਹੜੀ ਸਟੋਰੀ ਕੀਤੀ ਉਹਦੇ 'ਚ ਉਹਨਾਂ ਨੇ ਸਾਨੂੰ ਵੀ ਇੰਟਰਵਿਊ ਕੀਤਾ, ਕਿਉਂਕਿ ਜਿਨ੍ਹਾਂ ਰਾਹੀਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਵੀ ਉਸ ਲਿਸਟ ਸ਼ਾਮਲ ਸੀ ਜਿਨ੍ਹਾਂ ਨੂੰ FBI ਨੇ ਵਾਰਨ ਕੀਤਾ। ਔਰ ਅਸੀਂ ਈਵਨ ਉਸ ਤੋਂ ਪ੍ਰੀਵੀਅਸ ਈਵਨਿੰਗ ਇਹ ਕਿਹਾ ਸੀ ਕਿ ਵੀ ਜਿਸ ਦਿਨ ਅਸੀਂ 22 ਜੂਨ ਨੂੰ ਜਦੋਂ ਕਿ ਮੋਦੀ ਔਰ ਬਾਈਡਨ ਵਾਈਟ ਹਾਊਸ 'ਚ ਮਿਲ ਰਹੇ ਸੀ ਪ੍ਰੋਟੈਸਟ ਕੀਤਾ। ਪ੍ਰੋਟੈਸਟ ਤੋਂ ਬਾਅਦ ਅਸੀਂ ਜਦੋਂ ਬਾਹਰ ਨਿਕਲੇ ਔਰ ਡਰਾਈਵ ਕਰਕੇ ਵਾਪਸ ਆ ਰਹੇ ਸੀ ਔਰ ਰਾਹ ਦੇ ਵਿੱਚ ਸਾਨੂੰ FBI ਸਟੇਸ਼ਨ ਹੈਡ ਦੀ ਕਾਲ ਆਈ ਔਰ ਉਸਨੇ ਕਿਹਾ 4 ਦਿਨ ਬਾਅਦ ਦੀ ਗੱਲ ਹੈ 18 ਜੂਨ ਤੋਂ ਕਿ ਵੀ ਤੁਹਾਡੀ ਵੀ ਜਾਨ ਨੂੰ ਖਤਰਾ ਹੈ ਔਰ ਤੁਸੀਂ ਜਿਹੜਾ ਸੇਫਟੀ ਮੇਸ਼ਰਸ ਲਾਓ ਔਰ ਦੂਜਾ। ਸੋ ਉਸ ਤੋਂ ਬਾਅਦ ਅਸੀਂ ਆ ਕੇ ਵਾਪਸ ਨਿਊਯਾਰਕ ਕੁਛ ਹਫ਼ਤੇ ਬਾਅਦ ਉਹਨਾਂ ਦੇ ਹਾਇਰ ਆਫੀਸ਼ੀਅਲਸ ਨਾਲ ਜਿਹਦੇ ਵਿੱਚ 3 ਉਹਨਾਂ ਦੇ ਟੌਪ ਜਿਹੜੇ ਨੇ ਉਹ ਸਨ ਆਫੀਸਰ ਉਹਨਾਂ ਨਾਲ ਲਗਭਗ 2 ਘੰਟੇ ਦੀ ਮੁਲਾਕਾਤ ਹੋਈ। ਸਾਰੇ ਇਸ਼ੂ ਦੇ ਉੱਤੇ ਡਿਟੇਲ 'ਚ ਗੱਲਬਾਤ ਹੋਈ, ਲੇਕਿਨ ਅਸੀਂ ਇਹ ਜ਼ਰੂਰੀ ਨਹੀਂ ਸੀ ਸਮਝਿਆ ਵੀ ਇਸ ਨੂੰ ਕੋਈ ਸਾਂਝਾ ਕਰਨ ਦੀ ਜਾਂ ਦੂਸਰੀ ਲੋੜ ਹੈ। ਹੁਣ ਜਦੋਂ ਇਹ ਗਾਰਡੀਅਨ ਦੇ ਵਿੱਚ ਵੀ ਛਪ ਗਿਆ ਔਰ ਅਸੀਂ ਵੀ ਪਾਸਿੰਗ ਰੈਫਰੈਂਸ 'ਚ 2 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਜਿੱਦਣ ਮੈਨੂੰ ਸੀ ਕਿ ਵੀ ਗੱਲਬਾਤ ਹੋਣੀ ਹੈ ਕਿਹਾ ਤੇ ਫਿਰ ਸਾਡੇ ਪਿਆਰਿਆਂ ਦੀ ਹਮਦਰਦਾਂ ਦੀਆਂ ਲਿਖਤਾਂ ਦੀ ਵਾੜ ਆ ਗਈ ਔਰ ਪਿਆਰ ਔਰ ਹਮਦਰਦੀ ਔਰ ਅਰਦਾਸ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਬਹੁਤ ਹੀ ਪਿਆਰੇ ਜਿਹੜੇ ਵਿਊਅਰ ਵੀ ਨੇ ਔਰ ਲਿਖਦੇ ਨੇ ਮੁਹੰਮਦ ਰਾਸ਼ਿਦ ਇਕਬਾਲ ਮੀਆਂ, ਉਹਨਾਂ ਨੇ ਫੌਰਨ ਜਿਹੜੀ ਹੈ ਲਿਖਤ ਲਿਖੀ 26 ਸਤੰਬਰ ਦਾ ਹੀ ਉਹਨਾਂ ਦੀ ਲਿਖਤ ਹੈ, ਮੈਂ ਉਹ ਥੋੜ੍ਹਾ ਜਿਹਾ ਜ਼ਰੂਰ ਸਾਂਝੀ ਕਰਾਂਗਾ। ਔਰ ਉਹਦੇ 'ਚ ਉਹਨਾਂ ਨੇ ਟਾਈਟਲ ਇਹ ਦਿੱਤਾ ਮੇ ਅੱਲਾ ਐਲਮਾਈਟੀ ਕੀਪ ਬੋਥ ਆਫ ਯੂ ਐਂਡ ਆਲ ਸਿੱਖ ਕਮਿਊਨਿਟੀ ਇਨ ਹਿਜ਼ ਸ਼ੈਲਟਰ ਆਮੀਨ ਜਾਂ ਰੱਬੁਲ ਆਲਮੀਨ। ਬਹੁਤ ਬਹੁਤ ਸ਼ੁਕਰੀਆ ਰਾਸ਼ਿਦ ਸਾਹਿਬ, ਉਹਨਾਂ ਨੇ ਮੈਨੂੰ ਔਰ ਤੁਹਾਨੂੰ ਐਡਰੈਸ ਕਰਕੇ ਅਸਲਾਮ ਅਲੈਕਮ ਕਿਹਾ। ਐਵਰ ਸਿੰਸ ਜਸਟਿਨ ਟਰੂਡੋ ਟਾਕਡ ਅਬਾਊਟ ਇੰਡੀਅਨ ਟੈਰਰਿਜ਼ਮ I have been concerned for both of you. And from what you told about your meeting with the FBI, I came to know that my worries were not baseless. The problem is that you may not be able to read the Shahmukhi script of Punjabi language, and I cannot write in the Gurmukhi script. The reason for which my feelings are for both of you, I cannot explain in English language. I am sure you can imagine my helplessness to express my heart before you. I wish I could open my chest and show to you. May Allah Ta'ala keep you both and the rest of Sikh community safe. Ameen Ya Rabbul Alameen. Dr. Sahib, we Pakistanis have been presenting this disgusting face of the Indian government to the world for a long time. Many dossiers were presented to the United Nations and other world powers. The biggest evidence is in the form of Kulbhushan Yadav in Pakistani prison. However, economic interests with India have not caught the ears of any Western power, but thanks be to Allah that martyrdom of Hardeep Singh became a means to bring the real face of India before the world.
I believe in my Lord that the martyrdom of Hardeep Singh will breathe new life into the struggle of Khalistan, and not only Khalistan but also Kashmir will be free, inshallah. और उन्होंने थले फिर सलाम लिखी है। So nice. राशिद इकबाल मियाँ जी, कोई अल्फाज नहीं ने मेरे कोल, मैं ਤੁਹਾਡੀਆਂ ਭਾਵਨਾਵਾਂ, ਤੁਹਾਡੇ ਜਜ਼ਬਾਤ ਜਿਹੜੇ ਡੁੱਲ ਕੇ ਪੈਂਦੇ ਨੇ ਉਹ ਤੁਸੀਂ ਭਾਵੇਂ ਗੁਰਮੁਖ 'ਚ ਨਾ ਐਕਸਪ੍ਰੈਸ ਕਰ ਸਕੋ, ਉਹ ਜਿਹੜੀ ਪਿਆਰ ਦੀ ਜ਼ਬਾਨ ਹੁੰਦੀ ਹੈ ਉਸ ਦੀ ਤਾਂ ਕੋਈ ਜ਼ਬਾਨ ਹੀ ਨਹੀਂ ਹੁੰਦੀ, ਉਹ ਤਾਂ ਤੁਸੀਂ ਹਵਾ ਦੇ ਵਿੱਚ ਵੀ ਜਿਹੜੇ ਹੈ ਉਹ ਤੁਹਾਡੇ ਜਜ਼ਬਾਤ ਤੁਹਾਡੇ ਤੱਕ ਪਹੁੰਚ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਵੀ ਇੱਕ ਨਵੀਂ ਰੂਹ ਫੂਕੀ ਹੈ, ਔਰ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ, ਔਰ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਦੇਖਿਆ, ਉਹ ਸਮਝ ਸਕਦੇ ਨੇ ਕਿ ਕਿਵੇਂ, ਕਿਉਂਕਿ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਉਹਨਾਂ ਨੇ ਤਾਂ ਕਸ਼ਮੀਰ ਦਾ ਵਜੂਦ ਸੂਬੇ ਦਾ ਵੀ ਮਿਟਾ ਦਿੱਤਾ ਹੈ, ਔਰ ਪਾਕਿਸਤਾਨ ਦੀ ਹਕੂਮਤ ਜਾਂ ਦੂਸਰੇ ਆਪਣੇ ਕ੍ਰਾਈਸਿਸ 'ਚੋਂ ਨਿਕਲ ਰਹੇ ਨੇ ਐਜ਼ ਇਫ ਸਾਡਾ ਕੁਛ ਨਹੀਂ। ਔਰ ਸਿੱਖਾਂ ਨੂੰ ਵੀ ਇਹ ਲੱਗਦਾ ਸੀ ਵੀ ਪੰਜਾਬ 'ਚ ਤਾਂ ਇਹਨਾਂ ਨੇ ਕੋਈ ਯੂਆਪਾ ਲਾਤਾ ਹੈ, ਕੋਈ NSA ਲਾਤਾ ਹੈ, ਕੋਈ ਅਦਰਵਾਈਜ਼ ਡਰੱਗਸ ਲਿਆਂਦੀਆਂ ਹੋਈਆਂ ਨੇ, ਕਦੇ ਫਲੱਡ ਲਿਆ ਰਹੇ ਨੇ, ਸਾਡਾ ਕੀ। ਲੇਕਿਨ ਅੱਲਾਹ ਤਾਲਾ ਨਿਰੰਕਾਰ ਰੱਬ ਰਬੁਲ ਆਲਮੀਨ ਉਸ ਦੇ ਆਪਣੇ ਰੰਗ ਨੇ। ਇੱਕ ਸ਼ਹਾਦਤ ਨੇ, ਸ਼ਹਾਦਤਾਂ ਤਾਂ ਲਗਾਤਾਰਤਾ ਨਾਲ ਹੋ ਰਹੀਆਂ ਨੇ, ਉਸ ਨੂੰ ਵਰਲਡ ਸਟੇਜ ਦੇ ਉੱਤੇ ਲੈ ਆਂਦਾ, ਔਰ ਇੰਡੀਆ ਦਾ ਜਿਹੜਾ ਗੰਦਾ ਚਿਹਰਾ ਹੈ ਰੋਗ ਸਟੇਟ ਦਾ ਉਹ ਅਨਮਾਸਕ ਹੋਇਆ, ਉਹ ਬੇਨਕਾਬ ਹੋਇਆ। ਪਰ ਇਸੇ ਤਰ੍ਹਾਂ ਸਾਨੂੰ ਬਹੁਤ ਸਾਰੇ ਵੀਰਾਂ ਭੈਣਾਂ ਦੇ ਮੈਸੇजेस ਨੇ। ਸਾਡੇ ਭੈਣ ਜੀ ਮਨਮੰਥਨ ਕੌਰ, ਉਹਨਾਂ ਦੀ ਬੇਟੀ ਨੇ ਜਦੋਂ ਖਬਰ ਗਾਰਡੀਅਨ ਦੀ ਦੇਖੀ ਤੇ ਉਹਨਾਂ ਨੇ ਸ਼ਬਦ ਤਾਤੀ ਵਾਹ ਨਾ ਲੱਗ ਗਈ ਪਾਰ ਸ਼ਰਨ ਆਈ, ਉਹਨਾਂ ਨੇ ਲਿਖਿਆ ਕਿ ਵੀ ਮੇਰੀ ਬੇਟੀ ਨੇ ਕਿਹਾ ਵੀ ਇਹ ਡਾਕਟਰ ਸਾਹਿਬ ਨੂੰ ਦਿਓ। ਸੋ ਅਸੀਂ ਇਹ ਦੇਖੋ, ਇਹ ਜਿਹੜੀ ਅਰਦਾਸ ਦੁਆ ਹੁੰਦੀ ਹੈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਇਹੀ ਕਬੂਲ ਹੁੰਦੀ ਹੈ। ਹਾਲਾਂਕਿ ਸਾਨੂੰ ਇਹ ਨਹੀਂ ਹੈ ਵੀ ਅਸੀਂ ਜਦੋਂ ਇਸ ਰਸਤੇ ਨੂੰ ਚੁਣਿਆ ਸੀ, ਇਸ ਰਸਤੇ 'ਤੇ ਤੁਰਨ ਦਾ ਫੈਸਲਾ ਕੀਤਾ ਸੀ, ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਜਿਹੜਾ ਉਹ ਬਾਰ-ਬਾਰ ਸਾਡੀ ਅਗਵਾਈ ਕਰਦਾ ਰਿਹਾ, ਅੱਜ ਵੀ ਕਰਦਾ ਹੈ ਕਿ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਦੁਸ਼ਮਣ ਜੋ ਮਰਜ਼ੀ ਚਾਹੇ, ਜਿਸ ਕਿਸਮ ਦੇ ਮਰਜ਼ੀ ਉਹਨਾਂ ਦੇ ਨਾਪਾਕ ਇਰਾਦੇ ਹੋਣ, ਅਲਟੀਮੇਟਲੀ ਜੋ ਵੀ ਹੁੰਦਾ ਰੱਬ ਦੇ ਹੁਕਮ ਦੇ ਵਿੱਚ ਹੁੰਦਾ। ਔਰ ਅਸੀਂ ਸਾਰੇ ਹੀ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਕਈ ਜਿਹੜੇ ਮੈਸੇजेस ਔਰ ਟੈਕਸਟ ਔਰ ਜਿਹੜਾ ਵੌਇਸ ਮੈਸੇਜ ਔਰ ਈਮੇਲ ਔਰ ਕਮੈਂਟਸ, ਸਾਰਿਆਂ ਦਾ ਹੀ ਅਸੀਂ ਸਾਂਝਾ ਸ਼ੁਕਰੀਆ ਅਦਾ ਕਰਦੇ ਜੀ। ਹੁਣ ਆਪਾਂ ਆਪਣੇ ਮੈਸੇਜ ਲੈਣੇ ਆਪਣੇ ਵਿਊਅਰਸ ਦੇ, ਕਾਫੀ ਸਾਰੇ ਮੈਸੇਜ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਸਾਂਝੀ ਫਤਿਹ ਸਭ ਨੂੰ। ਔਰ ਰਾਣਾ ਆਬਿਦ ਜੀ ਕਹਿੰਦੇ ਨੇ ਕਿ ਜੈ ਸ਼ੰਕਰ ਰਿਪਲਾਈ ਟੂ ਅਮਰੀਕਨ ਮੀਡੀਆ, ਆਮ ਨਾਟ ਦਾ ਮੈਂਬਰ ਆਫ 5 ਆਈਜ਼, ਆਮ ਨਾਟ ਇਨ FBI, ਲੱਖ ਲਾਹਨਤ ਕਹਿੰਦੇ ਨੇ ਤੇ ਬਿਲਕੁਲ। ਹਾਂਜੀ, ਫਿਰ ਇਸੇ ਤਰ੍ਹਾਂ ਉਹਨਾਂ ਦਾ ਮੈਸੇਜ ਹੈ, ਡਾਕਟਰ ਸਾਹਿਬ ਇੰਡੀਅਨ ਮਿਲਟਰੀ ਦੇ ਫੇਸਬੁੱਕ ਵਾਲੀ ਸਟੋਰੀ ਵੀ ਦੁਨੀਆ ਨੂੰ ਦੱਸੋ ਅਬਾਊਟ ਆਕੂਪਾਈਡ ਉਹ ਅਸੀਂ ਆਲਰੇਡੀ, ਕਿਉਂਕਿ ਉਹਨਾਂ ਨੇ ਮੈਸੇਜ ਪਹਿਲਾਂ ਲਿਖਿਆ ਸੀ, ਅਸੀਂ ਹਾਂਜੀ ਆਲਰੇਡੀ ਇੱਕ ਸੈਗਮੈਂਟ ਇਸ ਜਾਕੂਬਰਾਂ ਦੇ ਕਾਫੀ ਸਾਰੇ ਮੈਸੇਜ ਨੇ ਆਪਸ ਵਿੱਚ ਮੇਰੇ ਖਿਆਲ ਚੈਟ ਕਰ ਰਹੇ ਨੇ ਰਾਣਾ ਜੀ ਹਰਾਂ ਨਾਲ, ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਮੈਸੇਜ ਹੈ ਸਾਡੇ ਕੋਲ ਹਾਂਜੀ ਨਾਜ਼ੀਰ ਖਾਨ ਜੀ ਦਾ, ਕਹਿੰਦੇ no matter how much they bark, fish is slipped out of their hands. Khalistan is about to become a reality and the birthplace is going to be a Canada or America. ਔਰ ਇਸੇ ਤਰ੍ਹਾਂ 23 ਸਿੰਘ ਦਿਨ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਕੌਮੀ ਘਰ ਦੀ ਪ੍ਰਾਪਤੀ ਸਿਰ ਜੋੜ ਕੇ ਬੈਠਣ ਨਾਲ ਇਹ ਹੋਣੀ ਹੈ। ਕੌਮੀ ਪ੍ਰਾਪਤੀ ਦੇ ਸੰਘਰਸ਼ ਲਈ ਜੂਝਦੇ ਹਰ ਸੰਘਰਸ਼ੀ ਯੋਧੇ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ। ਸੋ ਇਸੇ ਤਰ੍ਹਾਂ ਮੈਸੇਜ ਨਾਜ਼ੀਰ ਖਾਨ ਜੀ ਦਾ ਕਹਿੰਦਾ, ਡਾਕਟਰ ਸਾਹਿਬ ਯੂ ਨੀਡ ਟੂ ਟੇਕ ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਐਂਡ ਮਿਨਿਸਟਰੀ ਆਫ ਇਨਫੋਰਮੇਸ਼ਨ। ਅਸੀਂ ਪੰਥ ਦੇ ਸੇਵਕ ਹਾਂ, ਸਾਨੂੰ ਸੇਵਾਦਾਰ ਹੀ ਰਹਿਣ ਦਿਓ, ਖਿਦਮਤਗਾਰ ਹੀ ਰਹਿਣ ਦਿਓ ਜੀ। ਔਰ ਇਸੇ ਤਰ੍ਹਾਂ ਚੀਮਾ ਜੀ ਕਹਿੰਦੇ ਨੇ ਆਈ ਐਮ ਵੈਰੀ ਥੈਂਕਫੁਲ ਫॉर ਯੂਅਰ ਹਾਰਡ ਵਰਕ ਐਂਡ ਡੈਲੀਗੇਸ਼ਨ ਡਾਕਟਰ ਸਾਹਿਬ, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਚੀਮਾ ਸਾਹਿਬ, ਜ਼ਿੰਦਾਬਾਦ ਜ਼ਿੰਦਾਬਾਦ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ, ਇਹ ਮੈਨੂੰ ਦੇਖ ਲੈਣ ਦਿਓ। ਰਾਣਾ ਆਬਿਦ ਜੀ ਕਹਿੰਦੇ, ਡਾਕਟਰ ਸਾਹਿਬ ਕਾਈਂਡਲੀ ਅਪਡੇਟ ਪੀਪਲਸ
अबाउट वाशिंगटन पोस्ट स्टोरी और ਉਹ ਅਸੀਂ already discuss ਕਰ ਲਿਆ। हाँ जी मनजीत सिंह मिठारू जी भी आए ने कहते डॉक्टर साहब अमरजीत सिंह जी इज राइट वर्ड्स टू फॉलो द डिस sorry about that discipline of statements carefully with no emotions but balance of हाँ कि भी ਜੋ ਵੀ ਬਿਆਨਬਾਜ਼ੀ हाँ ਹੈ जी। ਦੂਸਰੀ ਹੈ ਉਹ ਬੜੀ ਸੋਚ ਸਮਝ ਕੇ ਕਰੋ। बिल्कुल ਉਹਦੇ 'ਚ ਕੋਈ ਜਜ਼ਬਾਤੀ ਤੱਤ ਦੇ ਥੱਲੇ ਇਹ ਨਹੀਂ ਹੈ ਵੀ ਜੋ ਮੂੰਹ 'ਚ ਆਇਆ ਉਹ ਕਹਿ ਦਿੱਤਾ ਹੈ। अच्छा Tajinder Singh कहते हैं to defeat the powerful enemy of a Sikh nation it's a time comes together to fight against a clever enemy so Isra Vora is living in New York needs to be prosecuted for insulting the Canadian PM so Isra कहते हैं Deepak Vora used to work in Doordarshan many years back ਇਹਨਾਂ ਨੇ HS ਬਰਾਜਰਾ ਲਿਖਿਆ ਜੀ ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਹਾਂਜੀ ਅਵਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਐਂਡ TV84 ਦੀ ਟੀਮ ਨੂੰ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਕਾਮਯਾਬੀ ਬਖਸ਼ਣ ਉਹਨਾਂ ਨੇ ਕਿਹਾ ਸਿੱਖ ਕੌਮ ਦਾ ਆਪਣਾ TV84 ਹੈ ਸੋ ਇਸੇ ਤਰ੍ਹਾਂ ਮੈਸੇਜ ਆਏਗਾ ਇਹ ਹਾਂਜੀ ਇਮਰਾਨ ਸਲੀਮ ਜੀ ਹੋਰਾਂ ਦਾ ਕਹਿੰਦੇ ਟੁਡੇ ਲੁੱਕ ਐਟ ਦਾ ਵਾਸ਼ਿੰਗਟਨ ਪੋਸਟ ਆਪਾਂ ਕਰਤਾ ਹੈ Washington Post the propaganda done at Jammu and Kashmir is done by India Chunar unit ਉਹਨਾਂ ਲਿਖਿਆ ਹਾਂਜੀ ਮੈਂ I'm done ਅੱਛਾ ਹਾਂਜੀ ਹੁਣ ਅਸੀਂ ਫੇਸਬੁੱਕ ਤੇ ਆਉਂਦੇ ਹਾਂ ਜੀ ਬੌਬ ਸਿੰਘ ਜੀ ਖਰੇ ਟਰੈਵਲ ਕਰ ਰਹੇ ਨੇ ਪਰ ਉਹਨਾਂ ਨੇ ਧੰਨਵਾਦ ਲਿਖਿਆ ਹਰਿੰਦਰ ਮਾਇਲ ਲਖਬੀਰ ਰੰਗੜ ਕੁਲਦੀਪ ਕੌਰ ਟੋਨੀ ਢਿੰਡਸਾ ਇਹਨਾਂ ਨੇ ਫਤਿਹ ਔਰ ਸੋਹਣ ਸਿੰਘ ਮਾਇਲ ਉਹ ਸਾਡੇ ਪਹਿਲੇ ਵਿਊਅਰਸ 'ਚੋਂ ਹੁੰਦੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਰਾਜਵਿੰਦਰ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਪ੍ਰਭਦਿਆਲ ਸਿੰਘ ਉਹਨਾਂ ਨੇ ਵੀ ਫਤਿਹ ਕਮਲ ਸਿੰਘ ਕਹਿੰਦੇ ਨੇ ਇਹ ਤੱਤ ਗੋਰਿਆਂ ਨੇ ਕੱਢਿਆ ਹੋਇਆ ਹੈ ਕਿ ਇਹ ਜਾਂ ਤਾਂ ਪੈਰਾਂ ਵਿੱਚ ਜਾਂ ਫਿਰ ਗਲ ਨੂੰ ਪੈਣਗੇ ਇਧਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ ਹੁਣ ਇਹਨਾਂ ਨੇ ਦੇਖ ਲਿਆ ਸੀ ਕਿ ਗਲ ਤੱਕ ਆਉਣ ਲੱਗ ਪਿਆ ਤਾਂ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਈ ਹੈ ਹੁਣ ਇਹ ਮੈਲਟ ਡਾਊਨ ਨਹੀਂ ਹੋ ਰਹੇ ਬਲਕਿ ਪੈਰਾਂ ਵੱਲ ਝੁਕਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਪੂਰੀ ਤਰ੍ਹਾਂ ਪੈਰੀ ਪੈ ਗਏ ਫਿਰ ਇਹਨਾਂ ਵੱਡੇ ਦੁਕਾਨਦਾਰਾਂ ਨੂੰ ਵੀ ਮਾਨਵ ਅਧਿਕਾਰ ਭੁੱਲਣੇ ਸ਼ੁਰੂ ਹੋ ਜਾਣੇ ਨੇ ਇਹ ਬਿਲਕੁਲ ਠੀਕ ਐਨਾਲਿਸਿਸ ਹੈ ਕਿ ਔਰ ਅੱਜ ਵੀ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਬਹੁਤ ਜ਼ਿਆਦਾ ਹੋਪ ਦੇ ਉੱਤੇ ਵੀ ਨਹੀਂ ਖਲੋਣਾ ਚਾਹੀਦਾ ਕਿਉਂਕਿ ਇਹ ਵੀ ਹੈ ਕਿ ਵੀ ਜੇ ਇਹਨਾਂ ਨੇ ਇਹ ਤਾਂ ਹੈ ਕਿ ਵੀ ਉਹਨਾਂ ਨੂੰ ਧੌਣ ਤੋਂ ਫੜ ਲਿਆ ਇੰਡੀਆ ਨੂੰ ਸੋ ਉਹਦੇ ਥੱਲੇ ਜਦੋਂ ਉਹਨਾਂ ਦੇ ਸੀਮਤ ਇੰਟਰਸਟ ਪੂਰੇ ਹੋ ਗਏ ਤਾਂ ਫਿਰ ਹੋ ਸਕਦਾ ਹੈ ਕਿ ਵੀ ਬੈਕ ਟੂ ਦਾ ਪੈਵਿਲੀਅਨ ਵਾਂਗ ਜੋ ਇਹਨਾਂ ਦਾ ਜਿਸ ਕਿਸਮ ਦਾ ਚੱਲ ਰਿਹਾ ਸੀ ਉਸ ਕਿਸਮ ਦੀ ਸ਼ੁਰੂਆਤ ਫਿਰ ਹੋਏ ਲੇਕਿਨ ਸ਼ਾਇਦ ਇੰਨਾ ਹੁਣ ਸੌਖਾ ਨਹੀਂ ਹੋਏਗਾ ਜਗਰਾਜ ਸਿੰਘ ਸਿੱਧੂ ਉਹਨਾਂ ਨੇ ਫਤਿਹ ਬੁਲਾਈ ਹੈ ਜਗਤਾਰ ਸਿੰਘ ਜੌਲ ਉਹ ਕਹਿੰਦੇ ਨੇ ਕਿ ਵੀ ਮੈਂ ਡਾਕਟਰ ਸਾਹਿਬ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਹੋਰ ਗੋਸ਼ਟੀਆਂ ਕਰਨਗੇ 47 ਤੋਂ 23 ਤੱਕ ਇਹਨਾਂ ਨੂੰ ਪਤਾ ਨਹੀਂ ਸਾਡੇ ਨਾਲ ਕੀ ਹੋਇਆ ਜੇ ਪਿੱਛੇ ਨਹੀਂ ਦੇਖਣਾ ਤਾਂ ਅੱਜ ਬੀਜੇਪੀ ਐਮਪੀ ਬਦੂਰੀ ਨੂੰ ਦੇਖ ਲੈਣ ਜੋ ਦਾਨਿਸ਼ ਅਲੀ ਨੂੰ ਕੀ ਕੁਝ ਕਹਿ ਰਿਹਾ ਇਹ ਕੁਝ ਸਿੱਖਾਂ ਨਾਲ ਹੋਣਾ ਪਰ ਬੇਸ਼ਰਮ ਬਿੱਟੂ ਸਿਰਸਾ ਵਰਗੇ ਕਹਿੰਦੇ ਚੱਲ ਯਾਰ ਪੁੰਜੇ ਬੈਠ ਕੇ ਉਹਨਾਂ ਨੇ ਕੁਛ ਕਿਉਂਕਿ ਰੋਮਨ 'ਚ ਜਦੋਂ ਹੁੰਦਾ ਫਿਰ ਚੱਲ ਯਾਰ ਪੁੰਜੇ ਬੈਠ ਕੇ ਖਾ ਲਾਂਗੇ ਹਾਂ ਮਤਲਬ ਇਹ ਹੈ ਕਿ ਵੀ ਇਹ ਤਾਂ ਚਲੋ ਇਹਨਾਂ ਦੇ ਵਿਕੇ ਹੋਏ ਨੇ ਔਰ ਦੂਸਰੇ ਮੈਂ ਸਮਝਦਾ ਵੀ ਈਵਨ ਇਸ ਸਟੇਜ ਤੇ ਜਦੋਂ ਚਾਰੇ ਪਾਸੇ ਚੁੱਪੀ ਪਸਰੀ ਹੋਈ ਹੈ ਜਿਹੜਾ ਉੱਥੇ ਐਫਰਟ ਵੀ ਕਰਦਾ ਵੀ ਲੋਕਾਂ ਨਾਲ ਗੱਲ ਤਾਂ ਕਰੋ ਕਿ ਵੀ ਤੁਸੀਂ ਪ੍ਰਾਪਰਟੀਆਂ ਕਨਫਿਸਕੇਟ ਕਰ ਰਹੇ ਹੋ ਤੁਸੀਂ 6 ਸੂਬਿਆਂ ਦੇ ਵਿੱਚ ਛਾਪੇ ਮਾਰ ਕੇ ਕਿੰਨੇ ਸਿੱਖ ਨੌਜਵਾਨ ਚੁੱਕੇ ਨੇ ਉਹ ਸਾਰੇ ਸਿੱਖਾਂ ਦੇ ਘਰਾਂ ਤੇ ਛਾਪੇ ਨੇ ਔਰ ਇਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਔਰ ਇੱਕ ਅੱਛਾ ਉਦਮ ਹੈ ਜਿਹੜਾ ਉਹਨਾਂ ਨੇ ਕੀਤਾ ਹੈ ਮੀਰ ਫਵਾਦ ਸਾਹਿਬ अस्सलाम वालेकुम सत श्री अकाल सर both Kashmiris and Sikhs are suffering due to oppressive tactics of this government बिल्कुल ਇਹਦੇ 'ਚ ਕੋਈ दोरावा नहीं ने एक उर्दू पोइटिक लाइन है किताब सदा रहेगी कब तक कभी तो आगाज़े बाब होगा जिन्होंने बस्ती उजाड़ डाली कभी तो उनका
ਹਿਸਾਬ ਹੋਗਾ। ਇਹ ਬਿਲਕੁਲ ਅਕਾਊਂਟੇਬਿਲਿਟੀ ਆਨਸਰੇਬਿਲਿਟੀ ਇਹ ਰੱਬ ਦੀ ਦਰਗਾਹ 'ਚ ਵੀ ਇਨਸਾਫ ਹੁੰਦਾ ਹੈ। ਇਵੇਂ ਇਹ ਅਨਅਕਾਊਂਟਡ ਨਹੀਂ ਰਹਿਣਗੇ, ਲੇਕਿਨ ਲੋਕਾਂ ਨੂੰ ਖਲੋਣਾ ਪੈਂਦਾ ਆਪਣੇ ਹੱਕ ਲੈਣ ਦੇ ਲਈ। ਸਰ, ਆਈ ਵਾਂਟ ਟੂ ਨੋ ਅਬਾਊਟ ਦਾ ਹਿਸਟਰੀ ਐਂਡ ਸਟਰਗਲ ਬਿਹਾਈਂਡ ਖਾਲਿਸਤਾਨ ਮੂਵਮੈਂਟ। ਕੈਨ ਯੂ ਰਿਕਮੈਂਡ ਮੀ ਏ ਬੁੱਕ? ਮੀਰ ਫਵਾਦ ਸਾਹਿਬ, ਜੇ ਤੁਸੀਂ ਇਮੀਡੀਏਟ ਜਿਵੇਂ ਆਊਟ ਆਫ ਦਾ ਬਾਕਸ ਮੈਂ ਜੇ ਸੋਚ ਸਕਦਾ ਤਾਂ ਤੁਸੀਂ ਇੱਕ ਕਿਤਾਬ ਜਿਹੜੀ ਮਿਲੀਟੈਂਸੀ ਦੇ ਪੀਰੀਅਡ ਦੇ ਵਿੱਚ ਯੂਨੀਵਰਸਿਟੀ ਆਫ ਮੇਨ ਦੀ ਅਸਿਸਟੈਂਟ ਪ੍ਰੋਫੈਸਰ ਐਂਥਰੋਪੋਲੋਜੀ ਸੀ, ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਉਹਨਾਂ ਦੀ ਲਿਖੀ ਹੋਈ ਹੈ, ਐਮਾਜ਼ੋਨ ਤੋਂ ਤੁਹਾਨੂੰ ਮਿਲ ਜਾਏਗੀ। ਉਸ ਦਾ ਟਾਈਟਲ ਹੈ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਸੋ ਇਹ ਤੁਹਾਨੂੰ ਬੇਸਿਕ ਆਈਡੀਆ ਦੇਗਾ। ਫਿਰ ਉਸ ਤੋਂ ਬਾਅਦ ਹੁਣ ਤਾਂ ਆਲਮੋਸਟ 100 ਕਿਤਾਬਾਂ ਘੱਟੋ ਘੱਟ ਅੱਡ ਕੋਈ ਰਾਹ ਚੀਫ ਨੇ ਲਿਖੀ, ਕੋਈ IB ਵਾਲੇ ਨੇ ਲਿਖੀ, ਲੇਕਿਨ ਇਹ ਜਿਹੜਾ ਅਕਾਊਂਟ ਸੀ ਜਿਹਦੇ 'ਚ ਮੈਂ ਵੀ 4-5 ਸਾਲ ਉਹਨਾਂ ਨੂੰ ਅਸਿਸਟ ਕੀਤਾ, ਇਹ ਡਾਇਰੈਕਟਲੀ ਕਮਿੰਗ ਫਰੋਮ ਦਾ ਹਾਰਸ ਮਾਊਥ, ਜਿਹੜੇ ਸਟਰਗਲ ਦੇ ਵਿੱਚ ਸੀ, ਜਿਨ੍ਹਾਂ 'ਚੋਂ ਕੁਝ ਸਰਵਾਈਵ ਕੀਤੇ, ਕੁਝ ਟੌਰਚਰ 'ਚੋਂ ਗੁਜ਼ਰੇ। ਸੋ ਉਹਨਾਂ ਨੇ ਆਪਣੇ ਐਕਸਪੀਰੀਅੰਸ ਔਰ ਉਹਦੇ ਨਾਲ ਹੀ ਫਿਰ ਇਹ ਇੱਕ ਇੰਪਾਰਸ਼ਲ ਕੰਮ ਹੈ। ਆਥਰ ਦਾ ਆਪਣਾ ਇਹਦੇ 'ਚ ਕੋਈ ਵਿਊ ਨਹੀਂ ਹੈ। ਔਰ ਇਹਦਾ ਅਗੇਨ ਟਾਈਟਲ, ਔਰ ਇਹਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪਿਆ, ਜਿਹੜੀ ਐਕੈਡੈਮਿਕ ਹਲਕਿਆਂ 'ਚ ਜਿਵੇਂ ਆਕਸਫੋਰਡ, ਕੈਂਬਰਿਜ ਮੰਨੀਆਂ ਜਾਂਦੀਆਂ ਨੇ, ਕ੍ਰੈਡੀਬਲ ਹੈ। ਔਰ ਅਗੇਨ ਇਹਦਾ ਨਾਂ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਆਥਰ ਨੇ ਡਾਕਟਰ ਸਿੰਥੀਆ ਕੈਪਲੇ ਮਹਿਮੂਦ। ਮੀਰ ਫਵਾਦ ਸਾਹਿਬ ਦਾ ਫਿਰ ਉਹੀ ਮੈਸੇਜ ਉਹਨਾਂ ਨੇ ਸ਼ਾਇਦ ਦੁਬਾਰਾ ਪੋਸਟ ਕੀਤਾ ਹੈ। ਔਰ ਦੀਪ ਸਿੰਘ ਉਹਨਾਂ ਨੇ ਕਿਹਾ ਕਿ ਮੂਤ ਪੀਣਿਆਂ ਦੀ ਭਾਰਤ ਮਾਤਾ ਬੁੱਢੀ ਤੇ ਬਿਮਾਰ ਹੋ ਚੁੱਕੀ ਹੈ, ਬਸ ਥੋੜੇ ਦਿਨਾਂ ਦੀ ਪ੍ਰਾਹੁਣੀ ਹੈ। ਹੁਣ ਇਹ ਦੇਖ ਲਓ ਵੀ ਕਿਤੇ ਚਵਨਪ੍ਰਾਸ਼ ਖਵਾ ਕੇ ਉਹਨੂੰ ਵਾਪਸ ਲਿਆ ਕੇ ਨਾ ਖੜਾ ਕਰ ਦੇਣ। ਔਰ ਜਸਪੀਰ ਸਿੰਘ ਬਲੱਡ ਸਕਰ ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ। ਔਰ ਅਖੀਰਲਾ ਮੈਸੇਜ MS ਖਾਲਸਾ, ਸਾਡੇ ਮੇਘਰਾਜ ਸਿੰਘ, ਉਹ ਸਾਡੇ ਤੋਂ ਹਿੰਦੀ ਹੁਣ ਬੁਲਵਾਉਂਦੇ ਨੇ, ਕੀ ਕਰੀਏ। और अरबों खरबों रुपया खर्च करके सिखों और जस्टिस ट्रूडो के खिलाफ इंडिया की मीडिया ने झूठ फैलाया। 3.5 फुट एंकरों ने 6 फुट उछल करके चीखा मारियां, फिर भी उनका चीखना काम ना आया। झूठ, बेईमान, छल कपट, चालाकी, इन सभी अवगुणों ने मिलकर सच के आगे सिर झुकाया। अपनी नासमझी, इसी के कारण नासमझ लोगों ने अपना सब्र और स्वाभिमान गवाया। तो उन्होंने पोइट्री लिखी है, तो मैं ਤਾਂ ਹੀ ਕਿਹਾ ਵੀ ਵਿੱਚ ਸਪੇਸ ਛੱਡਿਆ ਹੋਇਆ। तो बहुत बहुत शुक्रिया मेघराज सिंह जी। ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸ ਰਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।